ਪੰਜਾਬੀ ਰੇਡੀਓ USA ਦੇ ਸਾਰੇ ਮਾਣਿਕ ਸਰੋਤਿਆਂ ਨੂੰ ਇੱਕ ਵਾਰੀ ਫੇਰ ਅਸੀਂ ਸਵਾਗਤ ਕਰਦੇ ਹਾਂ ਲਾਈਵ ਕਵਰੇਜ ਦੇ ਵਿੱਚ, ਜਿਹਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਫਰੀਮਾਉਂਟ ਤੋਂ ਲਾਈਵ ਹੋਏ ਹਾਂ। ਸੋ ਹੁਣ ਤਕਰੀਬਨ ਇੱਥੋਂ ਤੁਰਨ ਦੀਆਂ ਤਿਆਰੀਆਂ ਹੀ ਆ। ਮੈਂ ਤੁਹਾਨੂੰ ਸਾਰੇ ਪਾਸੇ ਝਾਤ ਕਰਵਾ ਦਿੰਦਾ। ਸੋ ਹੁਣ ਜਿਹੜੀ ਆ ਤੁਰਨ ਦੀ ਅਰਦਾਸ ਆ ਉਹ ਕੀਤੀ ਜਾ ਰਹੀ ਹੈ। ਸਾਰਿਆਂ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਆਪੋ ਆਪਣੇ ਕਾਰਾਂ ਦੇ ਕੋਲ ਖੜੋ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖੋ। ਸੋ ਆਓ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਹਾਂ। ਦਰਸ਼ਨ ਦੀਦਾਰ ਦਾ ਧਿਆਨ ਕਰਕੇ ਵਾਹਿਗੁਰੂ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਸ਼ਹੀਦਾਂ, ਮਰੀਦਾਂ, ਹੱਠੀਆਂ ਜੱਪੀਆਂ ਤੱਪੀਆਂ ਸਿਰਕਵਾਨਾਂ ਜਿਨ੍ਹਾਂ ਨਾਮ ਜਪਿਆ, ਵੰਡ ਕੀ ਛਕਿਆ, ਦੇਖ ਚਲਾਈ, ਦੇਖ ਵਾਹੀ ਦੇਖ ਕੇ ਅੰਡਿਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਵਾਹਿਗੁਰੂ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਦੀ ਚੜੀ, ਤਨ ਆਰਿਆਂ ਨਾਲ ਚਰਵਾਏ, ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਭਾਈ, ਸ਼ਹੀਦਾਂ ਮਰੀਦਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਜਹਾਂ ਜਹਾਂ ਰੱਖਿਆ ਰਿਆਏ, ਦੇਗ ਤੇਗ ਫਤਿਹ ਦੁਰਦ ਕੀ ਪੈਜ ਰਹੇ, ਪੰਥ ਕੀ ਜੀ ਸ੍ਰੀ ਸਾਹਿਬ ਦੀ ਸਹਾਰੇ, ਖਾਲਸਾ ਜੀ ਕੇ ਬੋਲ ਵਾਲੇ ਵਾਹਿਗੁਰੂ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹੂ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜਗੋ ਜਗੋ ਟਾਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸੰਭਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੀ ਮਾਣ, ਨਿਤਾਣਿਆਂ ਦੀ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੀ ਆਸਰੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ, ਇੰਡੀਆ ਵਿਖੇ ਕਿਸਾਨ ਜੋ ਆਪਣੇ ਹੱਕਾਂ ਵਾਸਤੇ ਮੋਰਚਾ ਲਾਇਆ ਹੈ, ਉਸ ਦੀ ਹਮਾਇਤ ਵਾਸਤੇ ਸਮੂਹ ਬੇਰੀਆ ਸਿੱਖ ਸੰਗਤਾਂ ਜਾ ਰਹੀਆਂ ਨੇ। ਸਤਿਗੁਰੂ ਜੀ ਮਿਹਰ ਕਰਨੀ, ਰਾਹ ਪੈਂਦੇ ਆਪ ਸਹਾਈ ਹੋਣ, ਕਾਰਜਾਂ ਚ ਆਪ ਸਹਾਇਕ ਹੋ ਕੇ ਵਗਨਤਾ ਸਹਿਜ ਸੰਪੂਰਨ ਕਰਾਉਣੇ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨੀ, ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭੜੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰੋਤਿਓ, ਹੁਣ ਅਰਦਾਸ ਹੋ ਚੁੱਕੀ ਆ। ਹੁਣ ਜਿਹੜੀ ਬੇ ਏਰੀਆ ਦੀ ਸੰਗਤ ਆ, ਜਿਹੜੀ ਗੁਰਦੁਆਰਾ ਸਾਹਿਬ ਫਰੀਮਾਉਂਟ ਇਕੱਠੀ ਹੋਈ ਸੀ, ਹੁਣ ਇੱਥੋਂ ਚਾਲੇ ਪਾਏ ਜਾਣਗੇ। Address is 277 Middle Harbor Road. It is called Middle Harbor Shoreline Park. Just wanted to share a few things is please follow all COVID guidelines. Please stay disciplined.
this is a rally. We are coming here to show up for our brothers and sisters in India. This is not a car show. Don't do any donuts. Don't stop the traffic. Please keep the traffic flow going. Be courteous to others on the road. Stay on the right side of the road. No drag racing. Refrain from creating any kind of nuisance and disturbances. Don't try to distract our issue from the farmer issue. Stick to the topic. We are here for our farmers. And last but not the least, pray to Vaheguru for all the success for this movement. We are here together. We are stronger together, and we will make a lot of noise to make sure that the world knows that our Kisans are the most crucial part of our economy. Thank you so much. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਆਪਣੀ ਗੱਡੀਆਂ ਵਿੱਚ ਬਹਿ ਜਾਓ, ਅਸੀਂ ਹੁਣ ਨਿਕਲਣ ਲੱਗੇ ਆ। ਚਲੋ ਜੀ, ਇਹਦੇ ਨਾਲ ਜਿਹੜੀ ਇੱਥੋਂ ਫਰੀਮਾਉਂਟ ਗੁਰਦੁਆਰਾ ਸਾਹਿਬ ਤੋਂ ਚਾਲੇ ਪਾਏ ਜਾਣਗੇ। ਅਸੀਂ ਫਰੰਟ ਦੇ ਉੱਤੇ ਚੱਲਦੇ ਹਾਂ। ਸੋ ਖਾਸ ਤੌਰ ਦੇ ਉੱਤੇ ਜਿਹੜੇ ਕੋਵਿਡ ਗਾਈਡਲਾਈਨਸ ਆ ਉਹਦਾ ਧਿਆਨ ਰੱਖਿਆ ਜਾਣਾ ਚਾਹੀਦਾ। ਸੋ ਉਹਦੇ ਬਾਰੇ ਪ੍ਰਬੰਧਕ ਖਾਸ ਤੌਰ ਤੇ ਸੁਚੇਤ ਕਰ ਰਹੇ ਆ। ਕੁਝ ਸੰਗਤਾਂ ਅਜੇ ਵੀ ਆ ਰਹੀਆਂ। ਖਾਸ ਤੌਰ ਦੇ ਉੱਤੇ ਡਿਸਿਪਲਿਨ ਦੇ ਵਿੱਚ ਰਹਿਣਾ। ਜਿਸ ਤਰ੍ਹਾਂ ਅਸੀਂ ਦਿੱਲੀ ਦੇ ਵਿੱਚ ਵੇਖਿਆ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਪਾਣੀ ਦੀਆਂ ਧਾਰਾਂ, ਲਾਠੀ ਚਾਰਜ ਤੇ ਕੀ ਕੁਛ ਨਹੀਂ ਹੋਇਆ ਉੱਥੇ, ਪਰ ਫਿਰ ਵੀ ਜਿਹੜਾ ਉਹਨਾਂ ਦਾ ਡਿਸਿਪਲਿਨ ਆ ਉਹ ਦੇਖਣ ਵਾਲਾ ਬਣਦਾ ਸੀ। ਸੋ ਉਹਦੇ ਬਾਰੇ ਜਿਹੜੇ ਪ੍ਰਬੰਧਕ ਆ ਖਾਸ ਤੌਰ ਤੇ ਸੁਚੇਤ ਕਰ ਰਹੇ ਆ, ਕਿਉਂਕਿ ਜਿੱਦਾਂ ਇੱਦਾਂ ਵੱਡਾ ਇਕੱਠ ਹੋ ਜਾਂਦਾ ਤੇ ਕਈ ਵਾਰ ਜਿਹੜੀਆਂ ਆਪ ਹੁਦਰੀਆਂ ਉਹਦੇ ਤੋਂ ਵੀ ਥੋੜ੍ਹਾ ਸੰਕੋਚ ਕੀਤਾ ਜਾਵੇ। ਉਹਦੇ ਖਾਸਤੇ ਖਾਲਸਾ ਫਤਿਹ ਜੀ, ਤੇ ਉਹ ਤੋਂ ਸੰਕੋਚ ਕੀਤਾ ਜਾਏ ਉਹਦੇ ਬਾਰੇ ਪ੍ਰਬੰਧਕ ਦੱਸ ਰਹੇ ਹਨ। ਪਰ ਸੋ ਫਾਰ ਅਸੀਂ ਦੇਖਿਆ ਕਾਫੀ ਜਿਹੜੀ ਸੰਗਤ ਆ ਵੱਖ-ਵੱਖ ਗੁਰੂ ਘਰਾਂ ਤੋਂ, ਵੱਖ-ਵੱਖ ਸ਼ਹਿਰਾਂ ਤੋਂ ਉਹ ਚੱਲੀ ਆ। ਸੋ ਜਿਹੜਾ ਜ਼ਾਬਤਾ ਡਿਸਿਪਲਿਨ ਆ ਇਸੇ ਤਰ੍ਹਾਂ ਅਸੀਂ ਮੇਨਟੇਨ ਰੱਖਣਾ। ਸੋ ਤੁਸੀਂ ਦੇਖ ਰਹੇ ਹੋ ਅਜੇ ਵੀ ਸੰਗਤਾਂ ਜਿਹੜੀਆਂ ਉਹ ਆ ਰਹੀਆਂ, ਪਰ ਹੁਣ ਜਿਹੜੀ ਆ ਤਿਆਰੀ ਅਰਦਾਸ ਹੋ ਚੁੱਕੀ ਆ। ਸਰੋਤਿਆਂ ਨੂੰ ਦੱਸਦੇ ਚਾਹੀਏ ਕਿ ਕੱਲ੍ਹ ਤੋਂ ਇੱਥੇ ਜਿਹੜੀ ਆ ਕੋਵਿਡ ਗਾਈਡਲਾਈਨਸ ਆ ਉਹਦੇ ਕਰਕੇ ਜਿਹੜੀ ਬੇ ਏਰੀਆ ਦੀ ਕਾਉਂਟੀ ਆ ਉਹਨੇ ਵੀ ਉਹਦੇ ਅੰਡਰ ਆ ਜਾਣਾ ਵਾ। ਤੇ ਖਾਸ ਤੌਰ 'ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਿ ਕੋਈ ਇੱਦਾਂ ਦੇ ਇਵੈਂਟ ਕਰਕੇ ਕੋਵਿਡ ਦੀ ਪ੍ਰੋਬਲਮ ਨਾ ਆਏ। ਤਾਂ ਕਰਕੇ ਜਦੋਂ ਅਰਦਾਸ ਵੀ ਕੀਤੀ ਤੇ ਸਾਰਿਆਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਆਪਣੀ ਕਾਰਾਂ ਦੇ ਕੋਲੇ ਖੜੋ। ਸੋ ਆ ਜਿਹੜੀ ਪਹਿਲੀ ਕਾਰ ਆ ਓਕਲੈਂਡ ਨੂੰ ਇਹ ਜਾ ਰਹੀ ਆ। #ਕਿਸਾਨ ਤੁਸੀਂ ਦੇਖ ਸਕਦੇ ਹੋ। ਸੋ ਇਹਦੇ ਨਾਲ ਹੀ ਜਿਹੜੇ ਫਰੀਮਾਉਂਟ ਤੋਂ ਬੇ ਏਰੀਆ ਦੀ ਸੰਗਤ ਨੇ ਇਕੱਠੇ ਹੋ ਕੇ ਚਾਲੇ ਪਾ ਦਿੱਤੇ ਆ। ਆਪਣੇ ਕਿਸਾਨ ਭਰਾ ਜਿਹੜੇ ਦਿੱਲੀ ਦੇ ਬਾਰਡਰ ਦੇ ਉੱਤੇ ਬੈਠੇ ਆ, ਇੰਨੀ ਠੰਡ ਹੋਣ ਦੇ ਬਾਵਜੂਦ ਡਟੇ ਪਏ ਆ। ਸੋ ਉਹਨਾਂ ਦੀ ਸਪੋਰਟ ਦੇ ਵਿੱਚ ਕੈਲੀਫੋਰਨੀਆ ਦੀ ਸੰਗਤ ਤੇ ਖਾਸ ਤੌਰ ਤੇ ਬੇ ਏਰੀਆ ਦੀ ਜਿਹੜੀ ਸੰਗਤ ਆ ਉਹ ਸਾਹਮਣੇ ਜੀ ਉਹ ਸਾਹਮਣੇ ਕਾਰ ਦੇ ਉਹਨਾਂ ਨੂੰ ਕਹਿ ਦਿਓ। ਸੋ ਬੀਬੀ ਇਹਨਾਂ ਕੋਲ ਰਾਈਡ ਨਹੀਂ ਸੀ ਹੈਗੀ, ਉਹਨਾਂ ਨੂੰ ਪ੍ਰਬੰਧਕਾਂ ਕੋਲ ਭੇਜਿਆ ਤਾਂ ਕਿ ਉਹ ਜਾ ਸਕਣ। ਤੇ ਸਰੋਤਿਓ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿਸੇ ਕੋਲ ਸਾਧਨ ਨਹੀਂ ਹੁੰਦੇ ਤੇ ਤੁਸੀਂ ਆਪਣੇ ਆਸ-ਪਾਸ ਪੁੱਛ ਲਿਆ ਕਰੋ। ਜੇ ਕਿਸੇ ਨੂੰ ਰਾਈਡ ਚਾਹੀਦੀ ਹੋਏ ਉਹਨੂੰ ਤੁਸੀਂ ਆਪਣੇ ਨਾਲ ਰਾਈਡ ਦੇ ਦਿੱਤੀ। ਸੋ ਅਸੀਂ ਲਾਈਵ ਆ ਇਸ ਟਾਈਮ ਦੇ ਉੱਤੇ ਗੁਰਦੁਆਰਾ ਸਾਹਿਬ ਫਰੀਮਾਉਂਟ ਤੋਂ, ਜਿੱਥੇ ਸੰਗਤ ਦਾ ਇਕੱਠ ਹੋਇਆ। ਇੱਥੋਂ ਇਕੱਠੀ ਸੰਗਤ ਜਿਹੜੀ ਆ ਉਹਨਾਂ ਓਕਲੈਂਡ ਨੂੰ ਚਾਲੇ ਪਾਉਣੇ ਆ। ਤੇ ਓਕਲੈਂਡ ਦੇ ਉੱਤੇ ਓਕਲੈਂਡ ਜਿਹੜਾ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਸੈਨ ਫਰਾਂਸਿਸਕੋ ਬੇ ਏਰੀਏ ਦਾ ਪੋਰਟ ਆ। ਸੈਨ ਫਰਾਂਸਿਸਕੋ ਤੋਂ ਬਿਲਕੁਲ ਇੱਕ
ਬ੍ਰਿਜ ਦੇ ਕ੍ਰਾਸ ਹੈਗਾ। ਸੋ ਉੱਥੇ ਸਾਰਿਆਂ ਨੇ ਇਕੱਠੇ ਹੋਣਾ ਪਾਰਕ ਦੇ ਵਿੱਚ, ਤੇ ਉੱਥੋਂ ਜਿਹੜੇ ਆ ਫਰੀਮੌਂਟ ਕੈਲੀਫੋਰਨੀਆ ਤੋਂ, ਜਿੱਥੇ ਸੈਨ ਫਰਾਂਸਿਸਕੋ ਬੇ ਏਰੀਆ ਦੀ ਸੰਗਤਾਂ ਇਕੱਠੇ ਹੋ ਕੇ ਦਿੱਲੀ ਵਿੱਚ ਆਪਣੇ ਜਿਹੜੇ ਭੈਣ ਭਰਾ ਹੈਗੇ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਕਰਨ ਦੇ ਲਈ ਇੱਥੋਂ ਸ਼ੁਰੂ ਹੋਈਆਂ। ਪੋਸਟਰ, ਕਾਰਾਂ ਦੀ ਸਜਾਵਟ, ਝੰਡੇ, ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਉਤਸ਼ਾਹ। किसान मजदूर एकता जिंदाबाद। ਸੋ ਹੋਰ ਇੱਕ ਬੀਬੀ, ਉਹਨਾਂ ਕੋਲ ਵੀ ਰਾਈਡ ਨਹੀਂ ਸੀ ਹੈਗੀ, ਉਹਨਾਂ ਨੂੰ ਪ੍ਰਬੰਧਕਾਂ ਦੇ ਵੱਲ ਤੋਰਿਆ। ਸੋ ਤੁਸੀਂ ਦੇਖ ਸਕਦੇ ਹੋ ਕੇਸਰੀ ਨੀਲੇ ਝੰਡੇ, ਵੀ ਸਟੈਂਡ ਵਿਦ ਫਾਰਮਰਸ ਤੇ ਪੋਸਟਰ ਜਕਾਰਾ ਆਰਗੇਨਾਈਜੇਸ਼ਨ ਦੀ ਸਹਿਯੋਗ ਦੇ ਨਾਲ ਉਹ ਛਪਵਾ ਕੇ ਲੈ ਕੇ ਆਏ ਸੀ ਸਾਰੇ ਕਾਰਾਂ ਦੇ ਵੱਲ। ਸੋ ਇਸ ਟਾਈਮ ਤੇ ਅਸੀਂ ਲਾਈਵ ਹਾਂ ਗੁਰਦੁਆਰਾ ਸਾਹਿਬ ਫਰੀਮੌਂਟ ਕੈਲੀਫੋਰਨੀਆ ਤੋਂ, ਜਿੱਥੋਂ ਬੇ ਏਰੀਆ ਦੀ ਸੰਗਤ ਨੇ ਇਕੱਠੇ ਹੋ ਕੇ ਚਾਲੇ ਪਾਉਣੇ ਸੀ। ਖਾਸ ਤੌਰ ਦੇ ਉੱਤੇ ਇਹ ਜ਼ਰੂਰੀ ਹੈ ਦੱਸਣਾ ਇੱਥੇ ਕਿ ਇਹ ਜਿਹੜੀ ਸਾਰੀ ਰੈਲੀ ਆ ਉਹਦਾ ਇੱਕ ਪਾਰਟ ਆ ਬੇ ਏਰੀਏ ਦਾ। ਇਸੇ ਤਰ੍ਹਾਂ ਸੈਕਰਾਮੈਂਟੋ, ਯੂਬਾ ਸਿਟੀ, ਫਰੈਜ਼ਨੋ, ਬੇਕਰਸਫੀਲਡ, ਕੈਲੀਫੋਰਨੀਆ ਦੇ ਵੱਖ-ਵੱਖ ਹਿੱਸੇ ਜਿੱਥੇ ਪੰਜਾਬੀ ਰਹਿੰਦੇ ਆ ਜਾਂ ਉਹਨਾਂ ਦੀ ਮੈਜੋਰਿਟੀ ਆ, ਮੈਜੋਰਿਟੀ ਤਾਂ ਨਹੀਂ, ਮਾਫੀ ਚਾਹੁੰਦਾ, ਰੋਂਗ ਵਰਡ, ਉਹਨਾਂ ਦੀ ਕਾਫੀ ਗਿਣਤੀ ਆ, ਉੱਥੋਂ ਇਕੱਠ ਹੋ ਕੇ ਸਾਰਿਆਂ ਨੇ ਓਕਲੈਂਡ ਦੇ ਵਿੱਚ ਇਕੱਠੇ ਹੋਣਾ, ਜਿਹੜਾ ਕਿ ਸੈਨ ਫਰਾਂਸਿਸਕੋ ਤੋਂ ਸਿਰਫ ਇੱਕ ਬ੍ਰਿਜ ਕ੍ਰਾਸ ਆ। ਉੱਥੋਂ ਕਾਰ ਤੇ ਟਰੱਕ ਰੈਲੀ ਜਿਹੜੀ ਆ ਉਹ ਸੈਨ ਫਰਾਂਸਿਸਕੋ ਇੰਡੀਅਨ ਕੌਂਸੂਲੇਟ ਦੇ ਮੋਹਰਿਓਂ ਦੀ ਲੈ ਕੇ ਜਾਣੀਆਂ। ਸੋ ਇਹ ਸਾਰੀਆਂ ਤਿਆਰੀਆਂ ਉਹਦੇ ਸੰਬੰਧ ਦੇ ਵਿੱਚ ਆ। ਇਹ ਤੇ ਅਸੀਂ ਇਸ ਟਾਈਮ ਦੇ ਉੱਤੇ ਗੁਰਦੁਆਰਾ ਸਾਹਿਬ ਫਰੀਮੌਂਟ ਆ, ਜਿਹੜਾ ਕਿ ਬੇ ਏਰੀਆ ਦੀ ਜਿਹੜੀ ਸਾਰੀ ਸੰਗਤ ਨੇ ਇਕੱਠੇ ਹੋਣਾ ਸੀ। ਪੰਜਾਬੀ ਰੇਡੀਓ ਦੇ ਜਿਹੜੇ ਬਾਕੀ ਟੀਮ ਆ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਕਵਰੇਜ ਕਰ ਰਹੀ ਆ। ਤੁਸੀਂ ਪੰਜਾਬੀ ਰੇਡੀਓ USA ਦੇ ਫੈਨ ਪੇਜ ਤੋਂ ਤੁਸੀਂ ਦੇਖ ਸਕਦੇ ਹੋ। ਫਰੈਜ਼ਨੋ ਤੋਂ, ਬੇਕਰਸਫੀਲਡ ਤੋਂ, ਯੂਬਾ ਸਿਟੀ, ਸੈਕਰਾਮੈਂਟੋ ਦੀ ਜਿਹੜੀ ਕਵਰੇਜ ਆ ਤੁਸੀਂ ਦੇਖ ਸਕਦੇ ਹੋ। ਸਾਡੇ ਕਸ਼ਮੀਰ ਸਿੰਘ ਸ਼ਾਹੀ ਹੋਣੀ ਰਿਜੈਕਟ ਫਾਰਮਰ ਬਿੱਲ, ਕੁਝ ਕਹਿਣਾ ਚਾਹੋਗੇ ਜਾਣ ਤੋਂ ਪਹਿਲਾਂ? ਬਸ ਅਰਦਾਸ ਹੈ ਜੀ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਕਿ ਜਿੰਨਾ ਸੰਗਤਾਂ 'ਚ ਉਤਸ਼ਾਹ ਆ, ਇਹ ਉਤਸ਼ਾਹ ਨੂੰ ਸਤਿਗੁਰ ਸੱਚੇ ਪਾਤਸ਼ਾਹ ਭਾਗ ਲਾਉਣ ਤੇ ਇਹਦੇ ਵਿੱਚ ਸਾਨੂੰ ਕਾਮਯਾਬੀ ਬਖਸ਼ਣ। ਸਾਰੀ ਸਿੱਖ ਜਗਤ ਦੇ ਵਿੱਚ ਸਾਰੀ ਸਿੱਖ ਕੌਮ ਇਕੱਠੀ ਹੋਈ ਹੈ ਇੱਕ ਇਸ਼ੂ ਤੇ, ਇਹ ਬਹੁਤ ਹੀ ਗੁੱਡ ਨਿਊਜ਼ ਆ। ਬਸ ਇਹੀ ਅਰਦਾਸ ਹੈ ਸਤਿਗੁਰ ਸੱਚੇ ਪਾਤਸ਼ਾਹ ਕਿ ਸਾਨੂੰ ਇਸ ਤਰ੍ਹਾਂ ਹੀ ਏਕਤਾ ਬਣਾਈ ਰੱਖਣ ਤੇ ਡਿਸਪਲਿਨ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਦੇਖ ਰਹੇ ਹਾਂ ਵਾਰੋ ਵਾਰੀ ਜਿਹੜੀ ਕਾਰਾਂ ਉਹ ਚੱਲ ਰਹੀਆਂ ਨੇ। ਸੋ ਸਰੋਤਿਓ, ਹੋਰ ਵੀ ਅਜੇ ਕਾਫੀ ਕਾਰਾਂ ਦਾ ਜਿਹੜਾ ਕਾਫਲਾ ਇਹ ਤੁਰਨਾ, ਪਰ ਹੁਣ ਮੇਰਾ ਇਰਾਦਾ ਇਹ ਬਣਦਾ ਕਿ ਮੈਂ ਇੱਥੋਂ ਓਕਲੈਂਡ ਨੂੰ ਚਾਲੇ ਪਾਵਾਂ। ਜਿਹੜੀ ਬਾਕੀ ਪੰਜਾਬੀ ਰੇਡੀਓ USA ਦੀ ਟੀਮ ਆ ਉਹ ਵੀ ਉੱਥੇ ਹੋਏਗੀ, ਤੇ ਅਸੀਂ ਜਿਹੜੀ ਉੱਥੋਂ ਦੀ ਜਿਹੜੀ ਕਵਰੇਜ ਆ ਵੱਖ-ਵੱਖ ਐਂਗਲਸ ਤੋਂ ਅਸੀਂ ਉੱਥੇ ਕਰਾਂਗੇ। ਸੋ ਇੰਨੀਆਂ ਕਿ ਕਵਰੇਜ ਦੇ ਲਈ ਮੈਂ ਮਾਫੀ ਚਾਹੁੰਦਾ, ਪੂਰੀ ਕਵਰੇਜ ਸਾਰੀ ਨਹੀਂ ਮੈਂ ਇੱਥੇ ਕਰ ਰਿਹਾ, ਪਰ ਕਿਉਂਕਿ ਇੱਥੇ ਹੁਣ ਚਾਲੇ ਪਾਏ ਜਾ ਚੁੱਕੇ ਆ, ਹੁਣ ਸਾਡਾ ਇਰਾਦਾ ਇਹ ਹੈ ਕਿ ਅਸੀਂ ਓਕਲੈਂਡ ਦੇ ਵੱਖ-ਵੱਖ ਸਾਈਡਾਂ ਤੋਂ ਕਵਰੇਜ ਕਰੀਏ। ਤੇ ਫਿਰ ਮਿਲਦੇ ਹਾਂ ਥੋੜ੍ਹੇ ਚਿਰ ਬਾਅਦ। ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਇਹ ਬਿੱਲ ਆ ਕਿਸਾਨ ਵਿਰੋਧੀ, ਕਿਸਾਨ ਮਾਰੂ ਕਹਿ ਸਕਦੇ ਹਾਂ, ਜਿਹੜੀਆਂ ਅਸੀਂ ਬਾਹਰ ਬੈਠੇ ਆ ਲੋਕ, ਇਹ ਸਾਰੀਆਂ ਰੈਲੀਆਂ ਜਾਂ ਸਭ ਕੁਝ ਇੱਕ ਤਾਂ ਸੋਲੀਡੈਰਿਟੀ ਵਾਸਤੇ ਵੀ ਹੈ ਕਿ ਤੁਸੀਂ ਇਕੱਲੇ ਨਹੀਂ ਹੋ। ਜਿਹੜੇ ਦਿੱਲੀ ਦੇ ਵਿੱਚ ਬਾਰਡਰਾਂ ਦੇ ਉੱਤੇ ਠੰਡ ਵਿੱਚ ਬੈਠੇ ਆ, ਉਹਨਾਂ ਦੀ ਸੋਲੀਡੈਰਿਟੀ ਵਾਸਤੇ ਕਿ ਤੁਸੀਂ ਇਕੱਲੇ ਨਹੀਂ ਹੋ। ਅਤੇ ਦੂਸਰੀ, ਕਿਸੇ ਨਾ ਕਿਸੇ ਤਰੀਕੇ ਇਹਨਾਂ ਚੀਜ਼ਾਂ ਦਾ ਸਰਕਾਰਾਂ ਦੇ ਉੱਤੇ ਦਬਾਅ ਵੀ ਪੈਂਦਾ। ਸੋ ਆਸ ਕਰਦੇ ਹਾਂ ਕਿ ਸਾਰਾ ਜਿਹੜਾ ਐਫਰਟ ਆ ਸਭ ਕੀਤਾ ਜਾ ਰਿਹਾ, ਇਹ ਮਿਹਨਤ ਰੰਗ ਲਿਆਏਗੀ। ਮਿਲਦੇ ਹਾਂ ਜੀ ਥੋੜ੍ਹੇ ਚਿਰ ਬਾਅਦ। ਜਿਉਂਦੇ ਵਾਸਤੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਸੁਣਦੇ ਰਹੋ, ਵੇਖਦੇ ਰਹੋ ਕਵਰੇਜ ਪੰਜਾਬੀ ਰੇਡੀਓ USA ਤੋਂ। ਅਸੀਂ ਥੋੜ੍ਹੇ ਚਿਰ ਬਾਅਦ ਦੁਬਾਰਾ ਲਾਈਵ ਹੁੰਦੇ ਹਾਂ। ਮਿਹਰਬਾਨੀ ਜੀ।